व्यूअर्स ब्रेक तो बाद ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਕਿ ਹਰ ਸਾਲ ਜਿਹੜੀ ਇਹ ਪ੍ਰੈਸ ਫਰੀडम ਇੰਡੈਕਸ ਰਿਪੋਰਟ ਹੈਗੀ ਹੈ, ਇਹ ਜਾਰੀ ਕੀਤੀ ਜਾਂਦੀ ਹੈ ਰਿਪੋਰਟਰਸ ਵਿਦਆਊਟ ਬਾਰਡਰਸ ਵੱਲੋਂ। ਜਿਹੜੀ ਇਸ ਸਾਲ ਦੀ ਰਿਪੋਰਟ ਹੈਗੀ ਹੈ, ਉਹਦੇ ਵਿੱਚ ਜਿਹੜਾ ਭਾਰਤ ਨੂੰ 142nd 142ਵਾਂ ਜਿਹੜਾ ਥਾਂ ਹੈ ਉਹ ਮਿਲਿਆ। ਸੋ ਇਹ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਾਂ ਅਦਰਵਾਈਜ਼ ਵੀ ਡਿਸਕਸ ਕਰਦੇ ਹਾਂ ਵੀ ਜਿਹੜਾ ਪ੍ਰੈਸ ਦੀ ਆਜ਼ਾਦੀ ਹੈ, ਪ੍ਰੈਸ ਦੀ ਜਿਹੜੀ ਫਰੀडम ਹੈਗੀ ਹੈ, ਉਹ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਪੋਲੀਟੀਕਲ ਪ੍ਰੈਸ਼ਰ ਤੋਂ ਆਪਣਾ ਜਿਹੜਾ ਖਬਰਾਂ ਜਾਂ ਆਪਣਾ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾ ਸਕਣ। ਇਹਦੇ ਤੇ ਬਹੁਤ ਵੱਡੀਆਂ ਜਿਹੜੀਆਂ ਬੰਦਿਸ਼ਾਂ ਨੇ ਉਹ ਲੱਗ ਰਹੀਆਂ ਨੇ ਭਾਰਤ ਦੇ ਵਿੱਚ ਵੀ ਤੇ ਅਦਰਵਾਈਜ਼ ਵੀ। ਜਦੋਂ ਅਸੀਂ ਦੇਖਦੇ ਹਾਂ ਕਿਸੇ ਵੀ ਮੁਲਕ ਦੇ ਵਿੱਚ ਇਸ ਵਕਤ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਇਹ ਉਸ ਵੱਲ ਉਸ ਹੱਦ ਤੱਕ ਵੱਧ ਰਹੀ ਹੈ ਕਿ ਪ੍ਰੈਸ ਦੀ ਆਜ਼ਾਦੀ ਦਾ ਜਿਹੜਾ ਗਲਾ ਹੈ ਉਹ ਘੁੱਟਿਆ ਜਾ ਰਿਹਾ ਹੈ। ਸੋ ਜਿੱਥੇ ਭਾਰਤ ਦੇ ਹਵਾਲੇ ਨਾਲ ਜੇ ਗੱਲ ਕਰਨੀ ਹੋਵੇ ਤੇ ਜਿਹੜਾ ਇਹ 142ਵਾਂ ਸਥਾਨ ਭਾਰਤ ਨੂੰ ਮਿਲਿਆ, ਪਿਛਲੇ ਸਾਲਾਂ ਦੇ ਨਾਲ ਇਹਦਾ ਕੰਪੈਰੀਜ਼ਨ ਜਾਂ ਬਾਕੀ ਮੁਲਕਾਂ ਦੇ ਨਾਲ, ਉਹਦੇ ਵਿੱਚ ਪਾਕਿਸਤਾਨ, ਸਾਊਥ ਏਸ਼ੀਅਨ ਕੰਟਰੀਜ਼ ਜਾਂ ਨਾਰਥ ਅਮਰੀਕਨ ਕੰਟਰੀਜ਼ ਦੇ ਨਾਲ ਜਦੋਂ ਅਸੀਂ ਕੰਪੈਰੀਜ਼ਨ ਮੁਲਾਂਕਣ ਕਰਕੇ ਦੇਖਦੇ ਹਾਂ ਤੇ ਓਵਰਆਲ ਕਿੱਦਾਂ ਦੀ ਜਿਹੜੀ ਸਥਿਤੀ ਹੈਗੀ ਹੈ ਉਹ ਨਜ਼ਰ ਆਉਂਦੀ ਹੈ। ਡਿਟੇਲ ਮੈਂ ਤੁਹਾਡੇ ਕੋਲ ਚਾਹੂੰਗਾ। ਦੇਖੋ, ਇੱਕ ਜ਼ਮਾਨਾ ਸੀ ਜਦੋਂ ਕਿ ਰਾਜੇ ਮਹਾਰਾਜੇ ਔਰ ਉਹ ਦੌਰ ਸੀ ਖਾਨਦਾਨੀ ਡਾਇਨੈਸਟੀਜ਼ ਦੇ ਰਾਜ ਦਾ, ਔਰ ਆਲਮੋਸਟ ਹਰ ਰਾਜੇ ਦੇ ਦਰਬਾਰ 'ਚ ਜੇ ਅਸੀਂ ਸਾਊਥ ਏਸ਼ੀਅਨ ਕੰਟੈਕਸਟ 'ਚ ਗੱਲ ਕਰੀਏ ਤੇ ਫਿਰ ਭੱਟ ਜਿਨ੍ਹਾਂ ਨੂੰ ਕਹਿੰਦੇ ਸੀ ਜਾਂ ਜਿਨ੍ਹਾਂ ਨੂੰ ਅੱਜ ਬਾਅਦ 'ਚ ਜਦੋਂ ਭੰਡ ਕਹਿਣ ਲੱਗ ਗਏ ਜਾਂ ਭਾਂਡ ਕਹਿਣ ਲੱਗ ਗਏ, ਇਹ ਮੋਸਟਲੀ ਉਹ ਲੋਕ ਹੁੰਦੇ ਸੀ ਜਿਹੜੇ ਰਾਜੇ ਦੀ ਜਦੋਂ ਰਾਜਾ ਆ ਕੇ ਬੈਠਦਾ ਸੀ ਤੇ ਆ ਕੇ ਫਿਰ ਉਹਦੇ ਤਾਰੀਫ ਦੇ ਜਿਹੜੇ ਨੇ ਉਹ ਸੋਹਲੇ ਗਾਉਂਦੇ ਸੀ, ਰਾਜਾਨ ਰਾਜ ਔਰ ਫਲਾਣਾ ਤੇ ਟਿਮਕਾ ਤੇ ਜਹਾਂਪਨਾ ਤੇ ਇਹ ਸਾਰੇ ਉਹਦੀ ਸਿਫਤ ਕਰਦੇ ਰਹਿੰਦੇ ਸੀ। ਉਸ ਤੋਂ ਬਾਅਦ ਉਹਦਾ ਦਰਬਾਰ ਸ਼ੁਰੂ ਹੁੰਦਾ ਸੀ ਔਰ ਉਹ ਹਰ ਇੱਕ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਕਿਤੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ। ਕੋਈ ਵੀ ਉਹ ਜਿਹੜੇ ਜਿੰਨੇ ਦਰਬਾਰੀ ਨੇ ਉਹ ਉਹੀ ਗੱਲ ਕਰਦੇ ਸੀ ਜੋ ਬਾਦਸ਼ਾਹ ਸੁਣਨਾ ਚਾਹੁੰਦਾ ਸੀ, ਕਿਉਂਕਿ ਉਸ ਸਾਰੇ ਚੋਂ ਹੀ ਜਿਹੜੀ ਹੈ ਬਾਦਸ਼ਾਹ ਦਾ ਔ ਜਾਂ ਉਹਦਾ ਰਾਜ ਨਿਕਲਦਾ ਸੀ ਔਰ ਉਹਦੀ ਜਿਹੜੀ ਕਈ ਗੱਲ ਹੈ ਫਾਈਨਲੀ ਉਸ ਨੂੰ ਹੁਕਮਨਾਮਾ ਕਿਹਾ ਜਾਂਦਾ ਸੀ। ਹੁਕਮਨਾਮਾ ਆਰਡਰ ਹੈ, ਉੱਥੇ ਇਫ ਐਂਡ ਬਟ ਨਹੀਂ ਹੈ, ਕੋਈ ਉਸ ਤੋਂ ਇਨਕਾਰੀ ਨਹੀਂ ਸੀ ਹੋ ਸਕਦਾ ਜੀ। ਸੋ ਇਹ ਬਾਦਸ਼ਾਹ ਦਾ ਅਮਲ ਸੀ ਔਰ ਉਹਦੇ 'ਚ ਦੋ ਕਿਸਮ ਦੀਆਂ ਬਾਦਸ਼ਾਹਤਾਂ, ਇੱਕ ਨੂੰ ਤੁਸੀਂ ਬੇਨਾਈਨ ਮੋਨਾਰਕੀਜ਼ ਕਹਿੰਦੇ ਹੋ, ਇੱਕ ਜਿਹੜੀਆਂ ਨੇ ਉਹ ਮੈਲਾਈਨ ਜਾਂ ਮੈਲਿਗਨੈਂਟ ਜਿਹੜੀਆਂ ਮੋਨਾਰਕੀ ਸੀ ਕਿ ਇੱਕ ਜਰਾ ਚੰਗੀ ਮੋਨਾਰਕੀ, ਇੱਕ ਮੈਲਿਗਨੈਂਟ। ਜੇ ਹੁਣ ਅਸੀਂ ਜਦੋਂ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਗੱਲ ਕਰਦੇ ਤੇ ਮਹਾਰਾਜਾ ਰਣਜੀਤ ਸਿੰਘ ਭਾਵੇਂ ਇੱਕ ਮੋਨਾਰਕ ਸੀ, ਬਾਦਸ਼ਾਹ ਸੀ, ਔਰ ਜ਼ਾਹਰ ਹੈ ਕਿ ਬਾਦਸ਼ਾਹ ਬਣਦੇ ਵੀ ਇਸ ਲਈ ਸੀ ਕਿ ਉਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਹੀ ਜਿਹੜੇ ਆ ਇਲਾਕੇ ਫਤਿਹ ਕੀਤੇ ਹੁੰਦੇ ਸੀ। ਲੇਕਿਨ ਤੁਸੀਂ ਇੱਕ ਚੰਗੇ ਸਿਸਟਮ ਦੇ ਵਿੱਚ ਇੱਕ ਖੂਬੀ ਇਹ ਹੁੰਦੀ ਹੈ ਕਿ ਤੁਸੀਂ ਉਹਦੇ 'ਚ ਆਪਣੇ ਕਿਸੇ ਵੀ ਫੈਸਲੇ ਨੂੰ ਰੀਕਨਸੀਡਰ ਕਰਨ ਦਾ ਜਿਹੜਾ ਉਹ ਜ਼ਰੂਰ ਸਿਸਟਮ ਦੇ ਵਿੱਚ ਪ੍ਰੋਵੀਜ਼ਨ ਰੱਖੋ। ਇਹ ਵੀ ਰੱਖੋ ਕਿ ਕੋਈ ਤੁਹਾਡੇ ਫੈਸਲੇ ਨੂੰ ਗਲਤ ਕਹਿ ਸਕੇ। ਹੁਣ ਮੈਂ ਜੇ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਇਹ ਗੱਲ ਕਰਾਂ, ਪਿਛਲੇ ਦਿਨਾਂ 'ਚ ਜਿਹੜੇ ਇੱਕ ਬਾਬਾ ਸ਼ਾਬੀਰ ਸ਼ਾਇਦ ਉਹਨਾਂ ਦਾ ਨਾਂ ਹੈ, ਉਹ ਅੱਡ-ਅੱਡ ਲੋਕਾਂ ਨੂੰ ਇੰਟਰਵਿਊ ਕਰਦੇ ਨੇ, ਖਾਸ ਤੌਰ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਲੇ ਜਾਂ ਗੁਰਦੁਆਰੇ ਜਾਂ ਹਵੇਲੀਆਂ ਜਾਂ ਦੂਜਾ। ਪਿਛਲੇ ਦਿਨਾਂ 'ਚ ਉਹਨਾਂ ਨੇ ਫਕੀਰ ਅਜ਼ੀਜ਼ੁਦੀਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਫੋਰਨ ਮਿਨਿਸਟਰ ਵੀ ਸੀ ਔਰ ਇਹ ਤਿੰਨੋਂ ਹੀ ਫਕੀਰ ਭਰਾ, ਇੱਕ ਉਹਨਾਂ ਦੇ ਡਿਊਟੀ ਦੇ ਇੰਚਾਰਜ ਸੀ, ਇੱਕ ਸਾਰੇ ਜਿਨ੍ਹਾਂ ਨੂੰ ਤੁਸੀਂ ਮੈਡੀਕਲ ਐਂਡ ਲਾਅ ਮਿਨਿਸਟਰ ਕਹਿ ਸਕਦੇ ਹੋ। ਸੋ ਜਿਹੜੀਆਂ ਕੀ ਪੋਜੀਸ਼ਨ ਸਿੱਖ ਰਾਜ ਦੀਆਂ ਨੇ ਉਹ ਇਹਨਾਂ ਤਿੰਨ ਭਰਾਵਾਂ ਦੇ ਕੋਲ ਸੀ। ਉਹਨਾਂ ਨੂੰ ਇੰਟਰਵਿਊ ਵੀ ਕੀਤਾ ਕਿਉਂਕਿ ਲਾਹੌਰ ਦੇ ਵਿੱਚ ਜਿਹੜੇ ਉਹਨਾਂ ਦੇ ਅੱਗੋਂ ਡਿਸੈਂਡੈਂਟ ਨੇ ਉਹਨਾਂ ਨੇ ਫਕੀਰ ਖਾਨਾ ਨਾਂ ਦੇ ਥੱਲੇ ਬਹੁਤ ਵੱਡਾ ਮਿਊਜ਼ੀਅਮ ਬਣਾਇਆ ਹੋਇਆ ਜਿੱਥੇ ਸਿੱਖ ਰਾਜ ਨਾਲ ਸੰਬੰਧਿਤ ਔਰ ਜਿਹੜੇ ਉਹਨਾਂ ਦੇ ਬਜ਼ੁਰਗਾਂ ਨੂੰ ਗਿਫਟਸ ਮਿਲੀਆਂ ਜਾਂ ਕੋਈ ਹੋਰ ਚੀਜ਼ਾਂ ਇਤਿਹਾਸਕ ਰੱਖੀਆਂ ਹੋਈਆਂ। ਪਰ ਮੈਂ ਇਸ ਕੰਟੈਕਸਟ 'ਚ ਗੱਲ ਕਰ ਰਿਹਾ ਕਿ ਫਕੀਰ ਅਜ਼ੀਜ਼ੁਦੀਨ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਇੰਪੋਰਟੈਂਟ ਸੀ ਉਹਨਾਂ ਦੇ ਰਾਜ ਦੇ ਵਿੱਚ, ਫੋਰਨ ਮਿਨਿਸਟਰੀ ਵੀ, ਅੰਗਰੇਜ਼ਾਂ ਨਾਲ ਮਿਲਣ ਵੇਲੇ ਵੀ ਡੈਲੀਗੇਸ਼ਨ ਉਹਨਾਂ ਨੇ ਲੀਡ ਕੀਤਾ, ਅਫਗਾਨਿਸਤਾਨ ਦੇ ਨਾਲ ਗੱਲਬਾਤ ਵੇਲੇ ਵੀ। ਪਰ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇਹ ਕਹਿਣਾ ਸੀ ਕਿ ਫਕੀਰ ਜੀ, ਤੁਹਾਨੂੰ ਇਹ ਹੱਕ ਹੈ ਕਿ ਜਿਹੜਾ ਤੁਹਾਨੂੰ ਲੱਗੇ ਕਿ ਵੀ ਮੈਂ ਦਰਬਾਰ ਦੇ ਵਿੱਚ ਕੋਈ ਫੈਸਲਾ ਕੀਤਾ ਕਿ ਜੇ
ਇਹ ਤੁਹਾਨੂੰ ਲੱਗੇ ਵੀ ਠੀਕ ਨਹੀਂ ਹੈ, ਤੁਸੀਂ ਮੈਨੂੰ ਇਹ ਜਿਹੜਾ ਉਸ ਜਿਹੜੀ ਉਹਦੀ ਗਲਤੀ ਬਾਰੇ ਜ਼ਰੂਰ ਦੱਸਣਾ। ਔਰ ਉਹਨਾਂ ਨੂੰ ਇਹ ਖੁੱਲ੍ਹ ਸੀ ਕਿ ਉਹਨਾਂ ਦੇ ਉਹ ਘਰ 'ਚ ਵੀ, ਉਹਨਾਂ ਦੇ ਪਰਸਨਲ ਬੈਡਰੂਮ 'ਚ ਵੀ ਬਿਨਾਂ ਰੋਕ ਟੋਕ ਤੋਂ ਜਾ ਸਕਦੇ ਸੀ, ਨਹੀਂ ਤਾਂ ਬਾਦਸ਼ਾਹਾਂ ਦੇ ਆਪਣੇ ਪ੍ਰੋਟੋਕਾਲ ਹੁੰਦੇ ਸੀ। ਸੋ ਮੈਂ ਜਿਹੜੀ ਗੱਲ, ਜਦੋਂ ਤੁਸੀਂ ਪ੍ਰੈਸ ਫਰੀडम ਦੀ ਗੱਲ ਕੀਤੀ ਹੈ, ਜਦੋਂ ਦੁਨੀਆ ਦੇ ਵਿੱਚ ਇਹ ਡੈਮੋਕ੍ਰੇਸੀਜ਼ ਦਾ ਕਨਸੈਪਟ ਆਇਆ, ਡੈਮੋਕ੍ਰੇਸੀਜ਼ ਦੇ ਵਿੱਚ ਭਾਵੇਂ 3 ਬ੍ਰਾਂਚਿਸ, ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਮੰਨੀਆਂ ਗਈਆਂ, ਪਰ ਓਵਰ ਏ ਪੀਰੀਅਡ ਆਫ ਟਾਈਮ ਆਇਆ ਕਿ ਜਿਹੜਾ ਮੀਡੀਆ ਹੈ ਉਹ ਉਸ ਦਾ ਰੀਅਲ ਪਿਲਰ ਹੈ। ਫੋਰਥ ਉਹਦੇ 'ਚ ਮੀਡੀਆ ਨੂੰ ਵੀ ਕਾਊਂਟ ਕੀਤਾ ਜਾਣ ਲੱਗਾ, ਕਿਉਂਕਿ ਮੀਡੀਆ ਜਿਹੜਾ ਹੈ ਉਹ ਭੰਡਾਂ ਵਾਂਗ ਜਾਂ ਦਰਬਾਰੀਆਂ ਵਾਂਗ ਜੀ ਹਜ਼ੂਰੀਆ ਹੀ ਨਹੀਂ ਹੁੰਦਾ। ਜੀ ਹਜ਼ੂਰੀਆ ਵੀ ਹੋ ਸਕਦੇ ਨੇ ਜਿਹੜੇ ਸਰਕਾਰ ਤੋਂ ਫਾਇਦਾ ਲੈਂਦੇ ਨੇ, ਪਰ ਉਹਨਾਂ ਦੇ ਕੋਲ ਇਹ ਜਿਹੜਾ ਹੱਕ ਹੁੰਦਾ ਕਿ ਉਹ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕਣ, ਉਹਨੂੰ ਕ੍ਰਿਟਿਸਾਈਜ਼ ਕਰਨ, ਜੋ ਉਹਨਾਂ ਨੂੰ ਲੱਗਦਾ ਵੀ ਗਲਤ ਹੈ ਉਸ ਨੂੰ ਉਹ ਗਲਤ ਕਹਿਣ। ਔਰ ਇਹੀ ਇੱਕ ਡੈਮੋਕ੍ਰੇਸੀ ਦੀ ਜਾਂ ਲੋਕਤੰਤਰ ਦੀ, ਅਦਰ ਦੈਨ ਕਿ ਬਾਈ ਦਾ ਪੀਪਲ, ਫॉर ਦਾ ਪੀਪਲ, ਆਫ ਦਾ ਪੀਪਲ, ਇਹ ਅਸੀਂ ਕੋਟ ਕਰਦੇ ਹਾਂ ਗੱਲਾਂ, ਪਰ ਇਹ ਸਾਨੂੰ ਵੀ ਪਤਾ ਹੈ ਵੋਟਾਂ ਕਿਵੇਂ ਮੈਨੀਪੂਲੇਟ ਕੀਤੀਆਂ ਜਾਂਦੀਆਂ। ਭਾਰਤ ਦਾ ਹੀ ਹਾਲ ਦੇਖ ਲਓ, ਜਿਹਨੂੰ ਲਾਰਜੈਸਟ ਡੈਮੋਕ੍ਰੇਸੀ ਇਹਨਾਂ ਨੇ ਬਣਾਇਆ ਹੋਇਆ ਹੈ, ਕਿ ਕਿਵੇਂ ਵੋਟਾਂ ਖਰੀਦੀਆਂ ਜਾਂਦੀਆਂ ਨੇ, ਕਿਵੇਂ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ। 2019 ਦੀਆਂ ਚੋਣਾਂ ਦੇਖ ਲਓ, ਕਿਵੇਂ ਫੇਕ ਪੁਲਵਾਮਾ ਅਟੈਕ ਦਾ ਪ੍ਰੋਪੇਗੈਂਡਾ ਕਰਕੇ, ਮੁਸਲਮਾਨਾਂ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਪੈਦਾ ਕਰਕੇ, ਇੱਕ ਵੈਸੇ ਡਰਾ ਧਮਕਾ ਕੇ ਵੋਟਾਂ ਲੈਣਾ ਹੁੰਦਾ, ਇੱਕ ਤੁਸੀਂ ਫੀਅਰ ਕ੍ਰੀਏਟ ਕਰ ਦਿੰਦੇ ਹੋ ਖੌਫ ਤੋਂ, ਮਤਲਬ ਇੱਕੋ ਹੀ ਹੈ। ਸੋ ਇਸ ਕਿਸਮ ਦੀਆਂ ਡੈਮੋਕ੍ਰੇਸੀਜ਼ ਫਿਰ ਵੀ ਮੀਡੀਆ ਦੇ ਕੋਲ ਇੱਕ ਰੋਲ ਹੁੰਦਾ ਹੈ, ਜਿੱਥੇ ਜੇ ਲੋਕਾਂ ਨੇ ਕੋਈ ਗਲਤੀ ਵੀ ਕਰ ਲਈ, ਖੌਫਜ਼ਦਾ ਹੋ ਕੇ ਹੀ ਸਹੀ, ਮੀਡੀਆ ਉਹਨਾਂ ਨੂੰ ਕਹਿ ਸਕਦਾ ਕਿ ਦੇਖੋ ਭਾਈ, ਤੁਹਾਡੇ ਜਿਹੜੇ ਹਾਕਮ ਨੇ, ਇਹਨਾਂ ਨੇ ਜਿਹੜੇ ਇਕਰਾਰ ਕੀਤੇ ਸੀ ਉਹ ਕਿੰਨੇ ਪੂਰੇ ਕੀਤੇ ਨੇ, ਜਿਹੜਾ ਕਿੰਨੇ ਲੱਖ ਤੁਹਾਡੇ ਅਕਾਊਂਟ 'ਚ ਆਉਣਾ ਸੀ, ਆਹ ਪਾਲਿਸੀਜ਼ ਨੇ, ਨੋਟਬੰਦੀ ਹੋਈ, ਦੂਸਰੀਆਂ ਨੀਤੀਆਂ ਜਿਹੜੀਆਂ ਨੇ GST ਵਰਗੀਆਂ ਲਾਗੂ ਕੀਤੀਆਂ, ਇਹਨਾਂ 'ਚ ਕਿੱਥੇ ਗਲਤੀਆਂ ਨੇ। ਲੇਕਿਨ ਹਾਲ ਕੀ ਹੈ, ਅੱਜ 1 ਬਿਲੀਅਨ 350 ਮਿਲੀਅਨ ਲੋਕਾਂ ਦੀ ਆਵਾਜ਼ ਕਿਸ ਹੱਦ ਤੱਕ ਦੱਬੀ ਹੋਈ ਹੈ ਕਿ ਉੱਥੇ ਜਿਹੜਾ ਮੇਨ ਸਟ੍ਰੀਮ ਮੀਡੀਆ ਸੀ ਕਦੇ, ਉਹ ਤਾਂ ਸਾਰਾ ਹੀ ਗੋਦੀ ਮੀਡੀਆ ਬਣ ਗਿਆ, ਮੋਦੀ ਮੀਡੀਆ। ਔਰ ਬਾਕੀ ਸੋਸ਼ਲ ਮੀਡੀਆ ਇੱਕ ਨਵਾਂ ਰੈਵੋਲੂਸ਼ਨ ਸੀ, ਉਹਦੇ 'ਚ ਉਹਨਾਂ ਨੇ ਕਿਵੇਂ ਜਿਹੜੇ ਲੋਕ ਫੇਸਬੁੱਕ ਦੇ ਉੱਤੇ ਪੋਸਟ ਵੀ ਪਾਉਂਦੇ ਨੇ ਉਹਨਾਂ ਨੂੰ ਘਰੋਂ ਚੁੱਕਿਆ ਜਾ ਰਿਹਾ। ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 1 ਹਫ਼ਤੇ 'ਚ 2 ਪ੍ਰੋਮੀਨੈਂਟ ਪੱਤਰਕਾਰ, ਇੱਕ ਫੋਟੋ ਜਰਨਲਿਸਟ, ਉਹਨਾਂ ਦੇ ਉੱਤੇ ਨੈਸ਼ਨਲ ਸੇਫਟੀ ਐਕਟ ਲਾਇਆ ਔਰ ਉਹਨਾਂ ਨੂੰ ਚੁੱਕਿਆ। ਔਰ ਇਹੀ ਹਾਲ ਅਸੀਂ ਦੇਖਦੇ ਹਾਂ ਕਿ ਲੋਅਰ ਲੈਵਲ ਦੇ ਉੱਤੇ ਵੀ ਹੋ ਰਿਹਾ ਹੈ। ਲੇਕਿਨ ਇਹ ਵੀ ਜਦੋਂ ਅਸੀਂ ਵੈਸਟਰਨ ਵਰਲਡ ਦੀ ਗੱਲ ਕਰਦੇ ਹਾਂ, ਜੇ ਸਰਕਾਰਾਂ ਰਿਪਰੈਸਿਵ ਵੀ ਹੁੰਦੀਆਂ ਨੇ ਕਿਤੇ, ਜਾਂ ਅੱਖਾਂ ਵੀ ਦਿਖਾਉਂਦੀਆਂ ਨੇ, ਜਿਵੇਂ ਪ੍ਰੈਜ਼ੀਡੈਂਟ ਟਰੰਪ ਮੀਡੀਆ ਨੂੰ ਵੀ ਜਿਹੜੀ ਉਹਨਾਂ ਨੂੰ ਸਵਾਲ ਕਈ ਵਾਰੀ ਪੁੱਛਿਆ ਜਾਏ ਤੇ ਉਹ ਫੇਕ ਨਿਊਜ਼ ਕਹਿ ਕੇ ਜਵਾਬ ਦੇਣ ਤੋਂ ਇਨਕਾਰ ਕਰਦੇ ਨੇ, ਪਰ ਇਹ ਇੰਸਟੀਟਿਊਸ਼ਨਸ ਵੀ ਇਹਨਾਂ ਨੇ ਹੀ ਬਣਾਈਆਂ ਜਿੱਥੇ ਉਹ ਇਹਨਾਂ ਨੂੰ ਵੀ ਐਕਸਪੋਜ਼ ਕਰਦੇ ਨੇ। ਇਸੇ ਤਰ੍ਹਾਂ ਦੀ ਇੱਕ ਜਿਹੜੀ NGO ਹੈ, ਉਹਦਾ ਬੇਸ ਪੈਰਿਸ ਦੇ ਵਿੱਚ ਹੈ, ਫਰਾਂਸ ਦੇ ਵਿੱਚ। ਉਹਦਾ ਓਰੀਜਨਲ ਨਾਂ ਰਿਪੋਰਟਰਸ ਸੈਂਸ ਫਰੰਟੀਅਰਸ, ਸੈਂਸ ਫ੍ਰੈਂਚ ਵਰਡ ਹੈ, ਪਰ ਇਹਨੂੰ ਸਾਡੇ ਖਿੱਤੇ ਦੇ ਵਿੱਚ ਜ਼ਿਆਦਾ ਜਾਂ ਅੰਗਰੇਜ਼ੀ 'ਚ ਰਿਪੋਰਟਰਸ ਵਿਦਆਊਟ ਬਾਰਡਰਸ ਇਸ ਆਰਗੇਨਾਈਜੇਸ਼ਨ ਦਾ ਨਾਂ ਪੁਕਾਰਿਆ ਜਾਂਦਾ ਹੈ। ਔਰ ਇਹ ਹਰ ਸਾਲ ਦੁਨੀਆ, ਉਹਨਾਂ ਦਾ ਇੱਕ ਆਪਣਾ ਕ੍ਰਾਈਟੇਰੀਆ, ਉਹਨਾਂ ਨੇ ਪੈਰਾਮੀਟਰ ਬਣਾਏ ਹੋਏ ਨੇ ਕਿ ਕਿੰਨੀ ਕਿੱਥੇ ਫਰੀडम ਹੈ, ਔਰ ਉਹਨਾਂ ਨੇ ਉਹ ਹਰ ਸਾਲ ਆਪਣੀ ਰਿਪੋਰਟ ਜਾਰੀ ਕਰਦੇ ਨੇ। ਇਸ ਵਾਰ ਵੀ ਉਹਨਾਂ ਨੇ 180 ਦੇਸ਼ਾਂ ਦੇ ਵਿੱਚ ਮੀਡੀਆ ਦੀ ਕੀ ਹਾਲਤ ਹੈ, ਕਿੰਨੀ ਕੁ ਫਰੀडम ਹੈ, ਕਿੰਨੀ ਕੁ ਵਾਇਲੈਂਸ ਮੀਡੀਆ ਦੇ ਖਿਲਾਫ ਹੁੰਦੀ ਹੈ, ਕਿਵੇਂ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾਂਦਾ ਹੈ। ਸੋ ਉਹਨਾਂ ਨੇ ਆਪਣੀ 2020 ਦੀ ਰਿਪੋਰਟ ਜਾਰੀ ਕੀਤੀ ਹੈ, ਜਿਹੜੀ ਜ਼ਾਹਰ ਹੈ ਕਿ ਇਸ ਲੋਕਡਾਊਨ ਤੋਂ ਪਹਿਲਾਂ ਦੀਆਂ 2019 ਦੇ ਉੱਤੇ ਬੇਸਡ ਹੋਏਗਾ ਇਹ ਸਾਰਾ ਜਿਹੜਾ ਕ੍ਰਾਈਟੇਰੀਆ। ਔਰ ਉਹਦੇ 'ਚ ਉਹਨਾਂ ਨੇ ਜਿਹੜੇ 180 ਦੇਸ਼ ਨੇ, ਉਹਨਾਂ ਦੇ ਵਿੱਚ ਸਭ ਤੋਂ ਉੱਪਰ ਜਿੱਥੇ ਮੈਕਸਿਮਮ ਫਰੀडम ਹੈ ਔਰ ਬਹੁਤ ਘੱਟ ਜਿੱਥੇ ਬੰਦਸ਼ਾਂ ਨੇ, ਉਹ ਨਾਰਵੇ ਨੂੰ ਰੱਖਿਆ। ਔਰ ਸਭ ਤੋਂ ਜਿਹੜਾ ਥੱਲੜੇ ਪਾਏਦਾਨ ਦੇ ਉੱਤੇ 180ਵੇਂ ਨੰਬਰ ਤੇ ਆ, ਉਹ ਨਾਰਥ ਕੋਰੀਆ ਨੂੰ ਰੱਖਿਆ। ਜ਼ਾਹਰ ਹੈ ਹੁਣ ਜਿਵੇਂ ਨਾਰਥ ਕੋਰੀਆ ਦਾ ਹਾਕਮ ਜਿਹੜਾ ਜਿਮ ਕੌਂਗ, ਪਿਛਲੇ 3 ਦਿਨ ਤੋਂ ਖਬਰ ਚੱਲ ਰਹੀ ਹੈ ਕਿ ਉਹ ਸੀਰੀਅਸ ਬਿਮਾਰ ਹੈ, ਔਰ ਦੂਜਾ ਲੇਕਿਨ ਈਵਨ ਅਮਰੀਕਾ ਨੇ ਵੀ ਕਨਫਰਮ ਕਰਨ ਤੋਂ ਨਾ ਕਿਸੇ ਨੂੰ ਨਹੀਂ ਪਤਾ ਹੈ, ਚਾਈਨਾ ਔਰ ਸਾਊਥ ਕੋਰੀਆ ਨੇ ਵੀ ਕੋਈ ਉਹਦੇ ਤੇ ਕਹਿਣ ਤੋਂ ਨਾ ਕਰ ਦਿੱਤਾ ਹੈ, ਕਿਉਂਕਿ ਉੱਥੇ ਉਹੀ ਕੁਝ ਬਾਹਰ ਨਿਕਲਦਾ ਜਿਹੜੀ ਉਹਨਾਂ ਦੀ ਸਰਕਾਰ ਚਾਹੁੰਦੀ ਹੈ। ਸੋ ਉੱਥੇ ਟੋਟਲ ਗੈਗਡ ਹੈ ਮੀਡੀਆ, 180ਵੇਂ ਨੰਬਰ ਤੇ ਹੈ। ਪਰ ਜੇ ਅਸੀਂ ਭਾਰਤ ਔਰ ਪਾਕਿਸਤਾਨ, ਇਹ ਸਾਡੇ
ਦੋ ਮੁਲਕ ਸਾਊਥ ਏਸ਼ੀਆ ਦੇ ਵਿੱਚ ਨੇ, ਇਹਨਾਂ ਵੱਲ ਦੇਖੀਏ ਦੋਨਾਂ 'ਚ ਹੀ ਡੈਮੋਕ੍ਰੇਸੀਜ਼ ਨੇ, ਦੋਨੋਂ ਹੀ ਜਮਹੂਰੀਅਤ ਅੰਦਾਜ਼ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਹੀ ਜਿਹੜਾ ਹਕੂਮਤਾਂ ਨੂੰ ਚੁਣਿਆ। ਹੁਣ ਇਹ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਆਪਣੇ ਆਪ ਨੂੰ ਕਹਿਣ ਵਾਲੇ ਨੇ, 142ਵੇਂ ਨੰਬਰ ਤੇ ਭਾਰਤ ਦਾ ਦਰਜਾ ਹੈ। ਸੋ ਹੁਣ ਤੁਸੀਂ ਇਹ ਦੇਖੋ ਕਿ ਇਹ ਕਿਹੜਾ ਦਰਜਾ 142ਵੇਂ ਦੇ, ਕਿ ਔਰ ਇਹ ਜਿਹੜਾ ਦਰਜਾ ਵੀ ਹੈ ਪਿਛਲੇ ਸਾਲ ਨਾਲੋਂ 2 ਦਰਜੇ ਜਿਹੜਾ ਉਹ ਥੱਲੇ ਨੂੰ ਡਿੱਗਿਆ। ਸੋ ਜ਼ਾਹਿਰ ਹੈ ਕਿ ਭਾਈ ਇਹ ਵੀ ਹੋਰ ਵੀ ਜਿਹੜਾ 140 ਤੇ ਸੀ ਪਿਛਲੇ ਸਾਲ, ਹੁਣ 142ਵੇਂ ਤੇ ਗਿਆ। ਔਰ ਇਹ ਉਹਨਾਂ ਦਾ ਕਹਿਣਾ ਹੈ ਇਸ ਰਿਪੋਰਟ ਦੇ ਵਿੱਚ ਕਿ ਭਾਈ ਇਹ ਪੱਤਰਕਾਰਾਂ ਦੀਆਂ ਹੱਤਿਆਵਾਂ ਹੋਣ, ਝੂਠੇ ਕੇਸਾਂ ਦੇ ਵਿੱਚ ਉਹਨਾਂ ਨੂੰ ਫਸਾਣਾ ਹੋਏ, ਔਰ ਇਹ ਜਿਹੜਾ ਔਰ ਉਹਦੇ 'ਚ ਉਹਨਾਂ ਨੇ ਰਿਪੋਰਟ 'ਚ ਕਿਹਾ ਕਿ ਜਿਹੜੀ ਇਲੈਕਟ੍ਰੋਨਿਕ ਮੀਡੀਆ ਹੈ ਉਸ ਮਾਮਲੇ 'ਚ ਤਾਂ ਕਸ਼ਮੀਰ ਦਾ ਇਤਿਹਾਸ ਸਭ ਤੋਂ ਲੰਬਾ, ਕਰਫਿਊ ਲਾ ਕੇ, ਲੋਕਡਾਊਨ ਕਰਕੇ, ਔਰ ਇਹ ਸਾਰਾ ਜਿਹੜਾ ਵਰਸਟ ਹੈ। ਉਹਨਾਂ ਨੇ ਕਿਹਾ ਵੀ ਲਗਾਤਾਰ ਭਾਰਤ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦਾ ਉਲੰਘਣ ਹੁੰਦਾ ਹੈ। ਇੱਥੇ ਪੱਤਰਕਾਰਾਂ ਦੇ ਖਿਲਾਫ ਜਿਹੜੀ ਹੈ ਉਹ ਪੁਲਿਸ ਵੀ ਜਿਹੜੀ ਹੈ ਉਹ ਵਾਇਲੈਂਸ ਕਰਦੀ ਹੈ, ਜਿਹੜੇ ਪੋਲੀਟੀਕਲ ਐਕਟਿਵਿਸਟ ਨੇ ਉਹ ਵੀ ਹਮਲੇ ਕਰਦੇ ਨੇ, ਔਰ ਇਹ ਵੀ ਜਿਹੜਾ ਉਹਨਾਂ ਦੇ ਰਾਹੀਂ ਜਿਹੜੇ ਕੋਈ ਇਸ ਕਿਸਮ ਦੇ ਅਪਰਾਧਕ ਗਰੁੱਪ ਨੇ ਉਹਨਾਂ ਨੂੰ ਭੜਕਾਇਆ ਜਾਂਦਾ ਹੈ, ਜਿਹੜੇ ਕਰਪਟ ਅਫੀਸ਼ੀਅਲਸ ਨੇ ਉਹਨਾਂ ਵੱਲੋਂ ਮੀਡੀਆ ਦੇ ਖਿਲਾਫ ਕਾਰਵਾਈ ਕਰਨ ਦੇ ਲਈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਇਹ ਜਿਹੜਾ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਦਾ ਮੀਡੀਆ ਦੇ ਉੱਤੇ ਬੜਾ ਦਬਾਅ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਪੱਤਰਕਾਰਾਂ ਦੇ ਖਿਲਾਫ ਬੜੇ ਪਲੈਨਡ ਤਰੀਕੇ ਨਾਲ, ਜ਼ਾਹਰ ਹੈ ਮੋਦੀ ਭਗਤ ਉੱਥੇ ਬੈਠੇ ਹੋਏ ਨੇ ਪੇਡ ਬੰਦੇ, ਕਿ ਉਹ ਸਿਸਟਮੈਟਿਕ ਤਰੀਕੇ ਨਾਲ ਉਹਨਾਂ ਦੇ ਖਿਲਾਫ ਨਫ਼ਰਤ ਫੈਲਾਉਂਦੇ ਨੇ। ਜਿਨ੍ਹਾਂ ਨੇ ਵੀ ਕੋਈ ਹਿੰਦੂਤਵਾ ਦੇ ਖਿਲਾਫ ਕੁਝ ਲਿਖਿਆ ਹੋਏ ਜਾਂ ਕਿਹਾ ਹੋਏ, ਔਰ ਉਹਨਾਂ ਨੇ ਇਸ ਸਾਰੇ ਦੇ ਨਾਲ ਨਾਲ ਈਵਨ ਪਾਕਿਸਤਾਨ ਵੀ ਪਿਛਲੇ 1 ਸਾਲ ਦੇ ਵਿੱਚ 3 ਸਟੈਪ ਥੱਲੇ ਗਿਆ। ਔਰ ਇਹ ਜਿੱਥੇ ਭਾਰਤ ਜਿਹੜਾ 2 ਪਾਏਦਾਨ ਥੱਲੇ ਜਾ ਕੇ 142ਵੇਂ ਨੰਬਰ ਤੇ ਆਇਆ, ਉੱਥੇ ਪਾਕਿਸਤਾਨ ਜਿਹੜਾ ਉਹ 142 ਨੰਬਰ ਤੇ ਸੀ ਪਿਛਲੀ ਰਿਪੋਰਟ, ਹੁਣ 145ਵੇਂ ਥਾਂ ਦੇ ਉੱਤੇ ਚਲਾ ਗਿਆ। ਔਰ ਬੰਗਲਾਦੇਸ਼ ਜਿਹਨੂੰ ਉੱਥੇ ਵੀ ਡੈਮੋਕ੍ਰੇਸੀ ਦਾ ਹੀ ਨਾਂ ਹੈ, ਵੋਟਾਂ ਨਾਲ ਹੁੰਦਾ, ਉਹ 151ਵੇਂ ਨੰਬਰ ਦੇ ਉੱਤੇ ਹੈ। ਸੋ ਅਸੀਂ ਇਹ ਅੰਦਾਜ਼ਾ ਲਾਈਏ ਕਿ ਵੀ ਇਸ ਸਾਰੇ ਦੌਰ ਦੇ ਵਿੱਚ ਇਹਦੇ ਬਾਵਜੂਦ ਕਿ ਗੱਲਾਂ ਬਾਤਾਂ ਜਿੰਨੀ ਮਰਜ਼ੀ ਇਹ ਜਮਹੂਰੀਅਤ ਦੇ ਢੰਡੋਰੇ ਪਿੱਟਣ, ਪਰ ਹਕੀਕਤਨ ਜਿਹੜਾ ਉੱਥੇ ਪ੍ਰੈਸ ਦੀ ਫਰੀडम ਦਾ ਇਹ ਹਾਲ। ਜੀ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਜਿਹੜਾ ਤੁਸੀਂ ਵੇਰਵੇ ਸਾਂਝੇ ਕੀਤੇ ਅੱਖਾਂ ਖੋਲਣ ਵਾਲੇ ਵੀ ਆ ਤੇ ਨਾਲ ਹੀ ਨਾਲ ਹਾਲਾਤ ਕੀ ਬਣੇ ਹੋਏ ਆ ਉਸ ਵੱਲ ਵੀ ਇਸ਼ਾਰਾ ਕਰਦੇ ਆ। ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਤੁਹਾਡੇ ਜਿਹੜੇ ਮੈਸੇजेस ਨੇ ਉਹ ਅਗਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ, ਤੁਹਾਡੇ ਸਵਾਲ ਵੀ, ਤੇ ਨਾਲ ਹੀ ਨਾਲ ਜਿਵੇਂ ਅਸੀਂ ਕੱਲ ਵੀ ਵਿਚਾਰਾਂ ਦੇ ਅਧੀਨ ਲਿਆਂਦਾ ਸੀ, ਇੱਕ ਸਾਡੇ ਜਿਹੜੇ ਪਾਕਿਸਤਾਨੀ ਵਿਊਅਰ ਹੈਗੇ ਆ ਉਹਨਾਂ ਵੱਲੋਂ ਆਫਰ ਕੀਤੀ ਗਈ ਸੀ ਕਿ ਜਿਹੜੇ ਅਫਗਾਨਿਸਤਾਨ 'ਚ ਸਿੱਖ ਫੈਮਿਲੀਜ਼ ਹੈਗੇ ਨੇ ਉਹਨਾਂ ਦੀ ਮਦਦ ਦੇ ਲਈ ਮੈਂ ਆਪਣੀ ਜਿਹੜੀ ਜ਼ਮੀਨ ਹੈ ਉਹ ਦਿਨਾ ਤੇ ਉਹ ਇੱਥੇ ਆ ਕੇ ਪਾਕਿਸਤਾਨ ਦੇ ਵਿੱਚ ਵਸਣ। ਇਦਾਂ ਦੀ ਹੀ ਇੱਕ ਆਫਰ ਸਾਨੂੰ ਦੁਬਾਰਾ ਫਿਰ ਸਾਡੇ ਇੱਕ ਹੋਰ ਵਿਊਅਰ ਵੱਲੋਂ ਕੀਤੀ ਗਈ ਹੈ। ਉਹਦੇ ਵੇਰਵੇ ਵੀ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਂਝੇ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਵਿਚਾਰਾਂ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ, ਉਹਦੇ ਤੋਂ ਬਾਅਦ ਸਾਡੀ ਦੁਬਾਰਾ ਫਿਰ ਮੁਲਾਕਾਤ ਹੁੰਦੀ ਹੈ।